ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਆਫਿਸ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਅੱਜ ਸਾਡੇ ਮਹਿਮਾਨ ਹੋਣਗੇ ਉਹ ਨਾਯਾਬ ਸ਼ਖਸੀਅਤ ਜਿਸ ਨੇ 1980 ਦੇ ਦਹਾਕੇ ਤੋਂ 1988 ਤੋਂ ਲੈ ਕੇ ਹੁਣ ਤੱਕ ਪੰਜਾਬੀ ਫਿਲਮਾਂ, ਹਿੰਦੀ ਫਿਲਮਾਂ, ਬਾਲੀਵੁੱਡ ਦੇ ਵਿੱਚ ਨਾਲ-ਨਾਲ ਟੀਵੀ ਸੀਰੀਅਲ ਦੇ ਵਿੱਚ ਕੰਮ ਕੀਤਾ ਤੇ ਜੇ ਮੈਂ ਉਹਨਾਂ ਦੇ ਕੰਮਾਂ ਦੀ ਕਿਤੇ ਗੱਲ ਕਰਨ ਲੱਗ ਪਵਾਂ ਤਾਂ ਸ਼ਾਇਦ ਉਹਨਾਂ ਦੀ ਸ਼ਖਸੀਅਤ ਦੀ ਇਹ ਕਿਤੇ ਤੋਹੀਨ ਨਾ ਹੋ ਜਾਵੇ। ਜੀ ਹਾਂ, ਸਾਨੂੰ ਪੰਜਾਬੀ ਰੇਡੀਓ ਯੂਐਸਏ ਨੂੰ ਜੁਆਇਨ ਕਰਨਗੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਚਿਹਰੇ, ਕਈ ਟੀਵੀ ਸੀਰੀਅਲਸ ਦੇ ਵਿੱਚ, ਦਰਜਨਾਂ ਭਰ ਟੀਵੀ ਸੀਰੀਅਲਸ ਦੇ ਵਿੱਚ, ਦਰਜਨਾਂ ਤੋਂ ਵੱਧ ਫਿਲਮਾਂ ਦੇ ਵਿੱਚ ਬਾਲੀਵੁੱਡ ਤੋਂ ਸ਼ੁਰੂਆਤ ਕਰਨ ਵਾਲੇ ਉਪਾਸਨਾ ਸਿੰਘ। ਉਹਨਾਂ ਦਾ ਕਰਦੇ ਹਾਂ ਪਹਿਲਾਂ ਸਵਾਗਤ, ਫਿਰ ਉਹਨਾਂ ਦੀ ਫਿਲਮ ਦੇ ਬਾਰੇ ਕਰਾਂਗੇ ਗੱਲਬਾਤ। ਉਪਾਸਨਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਜੀ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਰੇ ਸਰੋਤਾਵਾਂ ਨੂੰ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਉਪਾਸਨਾ ਸਿੰਘ ਜੀ ਦੀ ਪ੍ਰੋਡਿਊਸ ਕੀਤੀ ਤੇ ਉਹਨਾਂ ਨੇ ਫਿਲਮ ਦੇ ਵਿੱਚ ਸ਼ਾਇਦ ਕੰਮ ਵੀ ਕੀਤਾ ਹੈ। ਉਹਨਾਂ ਦਾ ਬੇਟਾ ਨਾਨਕ ਸਿੰਘ, ਦੇਵ ਖਰੋੜ ਤੇ ਹੋਰ ਕਈ ਅਹਿਮ ਚਿਹਰਿਆਂ ਨੂੰ ਲੈ ਕੇ ਉਹ ਫਿਲਮ ਲੈ ਕੇ ਆ ਰਹੇ ਨੇ ਬਾਈ ਜੀ ਕੁੱਟਣਗੇ 19 ਅਗਸਤ ਨੂੰ। ਤੇ ਮੇਰਾ ਪਹਿਲਾ ਸਵਾਲ ਉਪਾਸਨਾ ਜੀ ਇਹੀ ਹੈ ਕਿ ਬਾਈ ਜੀ ਕਿਹਨੂੰ ਕੁੱਟਣਗੇ? ਫਿਲਮ ਦੇ ਵਿੱਚ ਕੰਮ ਕਰਨ ਵਾਲੇ ਤੇ ਨਾਲ ਪ੍ਰਮੋਸ਼ਨ ਕਰਨ ਵਾਲਿਆਂ ਨੂੰ ਜਾਂ ਪ੍ਰਮੋਸ਼ਨ ਤੋਂ ਭੱਜਣ ਵਾਲਿਆਂ ਨੂੰ? ਜੀ ਨਹੀਂ ਜੀ, ਬਾਈ ਜੀ ਬਹੁਤ ਹੀ ਸਵੀਟ ਨੇ ਜੀ ਤੇ ਹਾਂ, ਥੋੜੀ ਕੁੱਟਮਾਰ ਤਾਂ ਹੈ, ਤੁਸੀਂ ਦੇਖਿਆ ਹੀ ਹੈ ਟ੍ਰੇਲਰ 'ਚ। ਜੀ ਜੀ ਤੇ ਬਾਈ ਜੀ ਏਦਾਂ ਨਹੀਂ ਕੁੱਟਦੇ, ਪਰ ਜਿਹੜੇ ਉਹਨਾਂ ਦੇ ਅਸੂਲ ਤੋੜਦੇ ਨੇ ਲੋਕ, ਉਹਨਾਂ ਨੂੰ ਬਾਈ ਜੀ ਕੁੱਟਦੇ ਨੇ। ਜੀ ਤੇ ਬਹੁਤ ਹੀ ਪਿਆਰਾ ਕੈਰੈਕਟਰ ਹੈ ਬਾਈ ਜੀ ਦਾ। ਕਾਮੇਡੀ, ਇੱਕ ਕਾਮੇਡੀ ਜ਼ੋਨ ਹੈ, ਇੱਕ ਡਿਫਰੈਂਟ ਤਰ੍ਹਾਂ ਦਾ ਹੈ। ਪਹਿਲੀ ਵਾਰ ਪ੍ਰਵੀਨ ਜੀ ਆਪਾਂ ਐਸੀ ਫਿਲਮ ਲੈ ਕੇ ਆਏ ਹਾਂ ਜਿਹਦੇ 'ਚ ਕਾਮੇਡੀ ਵੀ ਹੈ, ਐਕਸ਼ਨ ਵੀ ਹੈ ਔਰ ਰੋਮਾਂਸ ਵੀ ਹੈ। ਨਾਨਕ ਔਰ ਹਰਨਾਜ਼ ਕੌਰ ਸੰਧੂ ਜਿਹੜੇ ਮਿਸ ਯੂਨੀਵਰਸ ਨੇ, ਉਹਨਾਂ ਦਾ ਇੱਕ ਰੋਮਾਂਟਿਕ ਪੇਅਰ ਹੈਗਾ ਤੇ ਫੈਮਿਲੀ ਫਿਲਮ ਹੈ ਇਹ। ਮਤਲਬ ਸਾਡੀ ਫਿਲਮ, ਮੈਂ ਤੁਹਾਨੂੰ ਦੱਸਦਾ ਕਿ ਸੈਂਸਰ 'ਚ ਗਈ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਡਾਇਲੌਗਸ ਤੇ ਕੱਟ ਲੱਗ ਜਾਂਦਾ ਹੈ ਜਾਂ ਕੋਈ ਸੀਨ ਤੇ ਕੱਟ ਲੱਗ ਜਾਂਦਾ ਹੈ, ਤੇ ਇਹ ਫਿਲਮ 'ਚ ਇੱਕ ਵੀ ਕੱਟ ਨਹੀਂ ਮਿਲਿਆ। ਮਤਲਬ ਬਿਲਕੁਲ ਕੋਈ ਚੀਪਨੈਸ ਨਹੀਂ, ਕੋਈ ਵਲਗੈਰਿਟੀ ਨਹੀਂ, ਔਰ ਬਹੁਤ ਹੀ ਐਂਟਰਟੇਨਿੰਗ ਫਿਲਮ ਹੈ ਜੀ। ਜੀ, ਅੱਛਾ, ਤੁਸੀਂ ਹਰਨਾਜ਼ ਸੰਧੂ ਦਾ ਜ਼ਿਕਰ ਕੀਤਾ। ਨੋ ਡਾਊਟ ਉਸ ਕੁੜੀ ਨੇ ਬੁਲੰਦੀਆਂ ਬਹੁਤ ਛੂਹੀਆਂ ਨੇ, ਬਹੁਤ ਨਾਮ ਆ। ਪਰ ਦੇਖੋ, ਸਿਆਣੇ ਕਹਿੰਦੇ ਵੀ ਜਿਹੜੀ ਪੌੜੀ ਜਿਹੜੇ ਡੰਡੇ ਤੋਂ ਚੜ੍ਹਨਾ ਸਿੱਖੀ ਹੋਏਗੀ ਤਾਂ ਡੰਡੇ ਨੂੰ ਨਹੀਂ ਛੱਡਣਾ ਚਾਹੀਦਾ। ਪਰ ਅਸੀਂ ਪਿਛਲੇ ਦਿਨੀਂ ਕਈ ਬਾਈਟਸ ਸੁਣੀਆਂ, ਤੁਹਾਨੂੰ ਇੱਥੋਂ ਤੱਕ ਕਿ ਅਦਾਲਤ ਤੱਕ ਜਾਣਾ ਪਿਆ, ਤੇ ਉਹ ਤਜਰਬੇ ਦੇ ਬਾਰੇ ਕੀ ਕਹੋਗੇ ਜਿਹੜਾ ਤੁਹਾਡੇ ਨਾਲ ਹੋਇਆ? ਦੇਖੋ ਜੀ, ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਮੈਨੂੰ ਪੂਰੀ ਜ਼ਿੰਦਗੀ ਮੈਂ ਇੰਨਾ ਸਾਰਾ ਕੰਮ ਕਰ ਲਿਆ, ਇਸ ਸਟੇਜ ਤੱਕ ਮੈਂ ਕਦੀ ਕੋਰਟ ਕਚਹਿਰੀਆਂ ਦੇਖੀ ਨਹੀਂ ਸੀਗੀ, ਪਰ ਹਰਨਾਜ਼ ਦੀ ਬਦੌਲਤ ਉਹ ਵੀ ਦੇਖ ਲਿਆ ਆਪਾਂ। ਤੇ ਪਰ ਮੈਂ ਉਸ ਗੱਲ ਨੂੰ ਹੁਣ ਜ਼ਿਆਦਾ ਯਾਦ ਨਹੀਂ ਕਰਨਾ ਚਾਹੁੰਦੀ, ਕਿਉਂਕਿ ਮੇਰੀ ਫਿਲਮ ਰਿਲੀਜ਼ 'ਚ ਸਿਰਫ ਇੱਕ ਦਿਨ ਰਹਿ ਗਿਆ, ਕੱਲ ਰਿਲੀਜ਼ ਹੋਣ ਵਾਲੀ ਹੈ। ਤੇ ਮੇਰੀ ਆਡੀਅנס ਮੈਨੂੰ ਇੰਨਾ ਕੁ ਜ਼ਿਆਦਾ ਪਿਆਰ ਦੇ ਰਹੀ ਹੈ, ਮੇਰੇ ਪੰਜਾਬੀ ਲੋਕ ਮੇਰੇ, ਮਤਲਬ ਮੈਂ ਜਿੰਨਾ ਤੁਹਾਡਾ ਸ਼ੁਕਰੀਆ ਅਦਾ ਕਰਾਂ ਘੱਟ ਹੈ। ਮੈਂ ਬਹੁਤ ਟੁੱਟੀ ਵੀ ਸੀ ਵਿੱਚ, ਪਰ ਮੈਨੂੰ ਲੋਕਾਂ ਨੇ ਕਿਹਾ ਕਿ ਉਪਾਸਨਾ ਜੀ ਤੁਸੀਂ ਇੱਕ ਵਧੀਆ ਪ੍ਰੋਡਕਟ ਬਣਾਇਆ, ਜਿਹਦੇ 'ਚ ਕਿ ਸਮੀਪ ਕੰਗ ਵਰਗੇ ਡਾਇਰੈਕਟਰ ਤੁਹਾਡੇ ਨਾਲ ਨੇ, ਜਿਨ੍ਹਾਂ ਨੇ ਕੈਰੀ ਔਨ ਜੱਟਾਂ, ਲਾਵਾਂ ਫੇਰੇ, ਵਧਾਈਆਂ ਜੀ ਵਧਾਈਆਂ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਨੇ। ਦੇਵ ਖਰੋੜ ਜੀ ਸੁਪਰਸਟਾਰ ਨੇ, ਗੁਰਪ੍ਰੀਤ ਘੁੱਗੀ ਜੀ ਨੇ ਹੌਬੀ ਧਾਰੀਵਾਲ ਹੈ, ਫਿਰ ਮੇਰਾ ਬੇਟਾ ਨਾਨਕ ਨੇ ਵੀ ਅੱਛਾ ਕੰਮ ਕੀਤਾ। ਮੈਂ ਨਵੇਂ ਚਿਹਰਿਆਂ ਨੂੰ, ਹਰਨਾਜ਼ ਕੌਰ ਸੰਧੂ, ਸਹਿਬੀ ਸੂਰੀ, ਕੁਛ ਏਦਾਂ ਦੇ ਲੋਕ ਵੀ ਰੱਖੇ, ਤੇ ਉਹ ਸਾਰੇ ਮੈਨੂੰ ਨਾ ਕਮੈਂਟਸ ਆ ਰਹੇ ਨੇ ਕਿ ਉਪਾਸਨਾ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਸਾਰੇ ਤੁਹਾਡੇ ਨਾਲ ਹੈ, ਤੁਸੀਂ ਇੱਕ ਅੱਛਾ ਕੰਮ ਕੀਤਾ ਹੈ, ਸਾਨੂੰ ਟ੍ਰੇਲਰ ਪਸੰਦ ਆ ਰਿਹਾ, ਉਹਨਾਂ ਨੂੰ ਗਾਣੇ ਪਸੰਦ ਆ ਰਹੇ ਨੇ। ਸਿਰਫ ਇਹੀ ਹੌਸਲੇ ਤੇ ਜੀ ਮੈਂ ਖੜੀ ਹਾਂ, ਪਰ ਮੈਨੂੰ ਤਕਲੀਫ਼ ਬਹੁਤ ਹੋਈ ਕਿ ਇੱਕ ਨਵੀਂ ਕੁੜੀ ਨੂੰ ਅਸੀਂ ਚਾਂਸ ਦਿੱਤਾ ਜਦੋਂ ਉਹ 2 ਸੀਨਸ ਤੇ ਰੋਲ ਕਰ ਰਹੀ ਸੀਗੀ, ਤੇ ਉਹਨੂੰ ਇੰਨੀ ਜ਼ਰੂਰਤ ਸੀਗੀ ਉਸ ਟਾਈਮ ਕੰਮ ਦੀ, ਤੇ ਮੈਂ ਉਹਨੂੰ 2 ਫਿਲਮਾਂ 'ਚ ਹੀਰੋਇਨ ਦਿੱਤਾ, ਰੋਲ ਦਿੱਤਾ, ਉਹ ਵੀ ਮਤਲਬ ਮੇਰੇ ਬੇਟੇ ਨਾਨਕ ਸਿੰਘ ਨਾਲ। ਤੁਸੀਂ ਸਮਝ ਸਕਦੇ ਹੋ ਇੱਕ ਮਾਂ ਲਈ ਆਪਣਾ ਬੱਚਾ ਕਿੰਨੀ ਇੰਪੋਰਟੈਂਸ ਰੱਖਦਾ ਹੈ। ਤਾਂ ਮੈਂ ਜਿੰਨਾ ਪੈਸਾ ਨਾਨਕ ਤੇ ਲਾਇਆ, ਓਨਾ ਹੀ ਤਾਂ ਹਰਨਾਜ਼ ਤੇ ਵੀ ਲਗਾਇਆ ਨਾ। ਮਤਲਬ ਉਹ ਤਾਂ ਮੇਰੀ ਕੁਛ ਵੀ ਨਹੀਂ ਸੀ, ਪਰ ਮੈਂ ਬੱਚਿਆਂ ਦੀ ਤਰ੍ਹਾਂ ਸਮਝਿਆ ਉਹਨੂੰ, ਮੇਰੇ ਕੋਲ ਹੀ ਰਹਿੰਦੀ ਸੀ ਬੰਬੇ। ਪਰ ਹੁਣ ਕੀ ਕਵਾਂ, ਮੇਰੇ ਕੋਲ ਵਰਡਸ ਨਹੀਂ ਹੈ ਜੀ। ਜੀ ਉਪਾਸਨਾ ਜੀ, ਫਿਲਮਾਂ, ਪੰਜਾਬੀ ਫਿਲਮਾਂ ਲਗਾਤਾਰ ਬਣ ਰਹੀਆਂ ਨੇ, ਔਰ ਚੰਗੀ ਗੱਲ ਇਹ ਹੈ ਕਿ ਫਿਲਮਾਂ ਧੜਾ-ਧੜ ਬਣ ਰਹੀਆਂ ਨੇ, ਔਰ ਇਹਨਾਂ ਦੇ ਵਿੱਚੋਂ ਕਈ ਪ੍ਰੋਜੈਕਟਸ ਐਸੇ ਹੋਏ ਨੇ ਜਿਨ੍ਹਾਂ ਨੇ ਲਾਰਜ ਨੰਬਰ ਆਫ ਆਡੀਅנס ਨੂੰ ਖਿੱਚਿਆ, ਮਤਲਬ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ। ਇਹੋ ਜਿਹੇ ਦੇ ਵਿੱਚ ਜਦੋਂ
ਇੱਕ ਪਾਸੇ OTT ਵਰਗਾ ਪਲੇਟਫਾਰਮ ਹੋਵੇ, ਇੱਕ ਪਾਸੇ ਕਰੋਨਾ ਤੋਂ ਬਾਅਦ ਦਰਸ਼ਕ ਜਾ ਰਹੇ ਹੋਣ, ਤਾਂ ਇਹੋ ਜਿਹੇ ਸਮੇਂ ਦੇ ਵਿੱਚ ਫਿਲਮ ਲੈ ਕੇ ਆਉਣਾ ਕਿੱਡਾ ਕੁ ਵੱਡਾ ਜੋਖਮ ਆ ਆਪਣੇ ਆਪ ਦੇ ਵਿੱਚ? ਫਿਲਮ ਬਣਾਉਣਾ ਹੀ ਜੀ ਬਹੁਤ ਵੱਡਾ ਜੋਖਮ ਹੈ। ਜੀ। ਔਰ ਐਜ਼ ਲੇਡੀ ਪ੍ਰੋਡਿਊਸਰ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਔਰ ਹੂੰ, ਹੂੰ, ਏਦਾਂ, ਹੂੰ। ਉਹ ਵੀ ਬੜਾ ਔਖਾ ਹੁੰਦਾ ਹੈ। ਜੀ। ਫਿਰ ਐਕਟਿੰਗ ਕਰਨਾ ਮੇਰੇ ਲਈ ਬਹੁਤ ਸੌਖਾ ਸੀਗਾ ਔਰ ਹੈ, ਜੀ, ਤੇ ਜੀ। ਜਿਹੜੇ ਇਹ ਪ੍ਰੋਡਿਊਸ ਕਰਨਾ ਮੇਰੇ ਲਈ, ਮੈਨੂੰ ਮਤਲਬ ਜ਼ਮੀਨ ਔਰ ਅਸਮਾਨ ਦਾ ਫਰਕ ਹੈ ਜੀ। ਬਹੁਤ ਮਿਹਨਤ ਕਰਨੀ ਪੈਂਦੀ ਹੈ। ਹੂੰ। ਪਰ ਮੈਂ ਸੋਚਿਆ ਸੀਗਾ ਕਿ ਕਰੋਨਾ ਚ ਅਸੀਂ ਕਿੰਨੇ ਬਹੁਤ ਟੈਂਸ ਰਹੇ ਸਾਰੇ ਲੋਕ, ਬਹੁਤ ਹਾਦਸੇ ਵੀ ਹੋਏ, ਜੀ, ਜੀ, ਜੀ। ਬੜੀਆਂ ਪ੍ਰੋਬਲਮਸ ਆਈਆਂ ਲੋਕਾਂ ਨੂੰ, ਫਾਈਨੈਂਸ਼ੀਅਲੀ ਵੀ ਅਸੀਂ ਬੜੇ ਤੰਗੀਆਂ ਚ ਰਹੇ ਸਾਰੇ ਲੋਕ, ਹਨਾ। ਹਾਂਜੀ। ਤੇ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਇੱਕ ਐਸਾ ਮਾਹੌਲ ਇਸ ਟਾਈਮ ਕ੍ਰੀਏਟ ਹੋ ਗਿਆ ਜਿਹਦੇ ਚ ਖੁਸ਼ੀ ਦੀ ਬਹੁਤ ਲੋੜ ਹੈ, ਹਾਸੇ ਦੀ ਬਹੁਤ ਲੋੜ ਹੈ, ਇੰਜੋਇਮੈਂਟ ਦੀ ਬਹੁਤ ਲੋੜ ਹੈ। ਦੁਖੀ ਤਾਂ ਅਸੀਂ, ਜੇ ਦੁੱਖ ਵਾਲੀਆਂ ਫਿਲਮਾਂ ਹੋਣ ਤਾਂ ਜੇ ਤੁਸੀਂ ਇੱਕ ਦੁੱਖ ਵਾਲਾ ਗਾਣਾ ਵਜਾ ਦਿਓ, ਕਿੰਨੇ ਲੋਕਾਂ ਦੀਆਂ ਅੱਖਾਂ ਚ ਆਂਸੂ ਆ ਜਾਣਗੇ। ਕਿਉਂ ਦੁਖੀ ਕਰਨਾ ਲੋਕਾਂ ਨੂੰ, ਅਸੀਂ ਪਹਿਲਾਂ ਹੀ ਇੰਨੇ ਪਰੇਸ਼ਾਨ ਰਹਿੰਦੇ। ਤਾਂ ਮੇਰੀ ਹਮੇਸ਼ਾ ਤੋਂ ਇਹੀ ਖੁਆਇਸ਼ ਸੀਗੀ ਕਿ ਮੈਂ ਜਿਹੜਾ ਵੀ ਕੰਮ ਕਰਾਂ ਉਹਦੇ ਚ ਮੈਂ ਲੋਕਾਂ ਦੇ ਚਿਹਰਿਆਂ ਤੇ ਹਾਸਾ ਲੈ ਕੇ ਆਵਾਂ, ਉਹਨਾਂ ਨੂੰ ਇੱਕ ਅੱਛੀ ਫੀਲਿੰਗ ਹੋਵੇ। ਇਹੀ ਸੋਚ ਕੇ ਮੈਂ ਇਹ ਫਿਲਮ ਬਣਾਈ ਜੀ। ਤੇ ਮੈਨੂੰ ਪੂਰਾ ਯਕੀਨ ਹੈ ਕਿ ਇਹਦੇ ਚ ਲੋਕ ਜਿਹੜੇ 2 ਘੰਟੇ ਜਦੋਂ ਉਹ ਬਿਤਾਉਣਗੇ ਥੀਏਟਰਾਂ ਚ, ਤੇ ਉਹ ਹੱਸ-ਹੱਸ ਕੇ ਦੋਹਰੇ ਹੋ ਜਾਣਗੇ। ਮੈਂ ਮਤਲਬ ਆਪਣੀ ਪੂਰੀ ਜਿੰਨੇ ਮੇਰੇ ਸਾਲਾਂ ਦੀ ਮਤਲਬ ਜੋ ਮੈਨੂੰ ਨੌਲੇਜ ਆ, ਉਹ ਇਸ ਫਿਲਮ ਚ ਮੈਂ ਪਾਈ ਹੈ ਕਿ ਲੋਕਾਂ ਨੂੰ ਬਹੁਤ ਮਜ਼ਾ ਆਏਗਾ ਜੀ। ਜੀ, ਜੀ। ਤੁਸੀਂ 1991, 90, 91 ਦੇ ਐਰੇ ਦੇ ਵਿੱਚ ਬਦਲਾ ਜੱਟੀ ਦਾ ਫਿਲਮ ਕੀਤੀ। ਉਸ ਤੋਂ ਬਾਅਦ ਫਿਰ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਕੀਤੇ ਤੇ ਫਿਰ ਵਾਪਸੀ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਸਰਬਹੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨਾਲ, ਤੇ ਫਿਰ ਉਹਦੇ ਨਾਲ-ਨਾਲ ਉਸ ਤੋਂ ਬਾਅਦ ਫਿਰ ਇੱਕ ਵਾਪਸੀ ਕੀਤੀ ਤੁਸੀਂ ਸ਼ਾਇਦ ਜੱਟ ਐਂਡ ਜੂਲੀਅਟ, ਅੱਛਾ ਚੱਕ ਦੇ ਫੱਟੇ ਨਾਲ ਮੇਰੇ ਖਿਆਲ ਦੇ ਵਿੱਚ। ਜੱਟ ਐਂਡ ਬਹੁਤ ਜੂਲੀਅਟ ਸਾਰੀਆਂ ਕੀਤੀਆਂ ਜੀ। ਬਹੁਤ ਸਾਰੀਆਂ ਕੀਤੀਆਂ। ਤੇ ਉਹਨਾਂ ਤੋਂ ਬਾਅਦ ਹੁਣ ਜੀ, ਜੀ। ਕਿੰਨਾ ਕੁ ਫ਼ਰਕ ਆ ਗਿਆ ਪੰਜਾਬੀ ਇੰਡਸਟਰੀ ਦੇ ਵਿੱਚ ਆ ਕੇ ਕੰਮ ਕਰਕੇ? ਹਾਲਾਂਕਿ ਇੱਕ ਤਜਰਬਾ ਤਾਂ ਆਪਾਂ ਚਲੋ ਸਾਂਝਾ ਕਰਕੇ ਹੀ ਹਟੇ ਹਾਂ, ਪਰ ਕਿੰਨਾ ਕੁ ਫ਼ਰਕ ਆ ਗਿਆ? ਉਦੋਂ ਤਾਂ ਸਕਰੀਨਸ ਬਹੁਤ ਘੱਟ ਮਿਲਦੀਆਂ ਸੀ ਪੰਜਾਬੀ ਫਿਲਮਾਂ ਨੂੰ। ਉਦੋਂ ਬਜਟ ਵੀ ਬਹੁਤ ਘੱਟ ਹੁੰਦੇ ਸੀ। ਜਦੋਂ ਮੈਂ ਜੀ, ਹੀਰੋਇਨ ਸੀ ਫਿਲਮਾਂ ਦੀ, ਜਦੋਂ ਜੀ। ਬਦਲਾ ਜੱਟੀ ਦਾ ਰਿਲੀਜ਼ ਹੋਈ ਜਾਂ ਹਾਂਜੀ, ਟਰੱਕ ਡਰਾਈਵਰ ਔਰ ਏਦਾਂ ਦੀਆਂ ਮੇਰੀਆਂ ਫਿਲਮਾਂ, ਹਾਂਜੀ। ਤੇ ਉਦੋਂ ਮੈਂ ਨੰਬਰ 1 ਹੀਰੋਇਨ ਸੀ ਪੰਜਾਬ ਦੀ। ਗੁੱਗੂ ਗਿੱਲ ਜੀ ਦੇ ਨਾਲ ਮੈਂ ਕਾਫ਼ੀ ਫਿਲਮਾਂ ਕੀਤੀਆਂ, ਗੁਰਦਾਸ ਜੀ ਦੇ ਨਾਲ ਸੂਬੇਦਾਰ ਵਗੈਰਾ ਫਿਲਮਾਂ ਕੀਤੀਆਂ। ਜੀ, ਜੀ, ਜੀ। ਉਦੋਂ ਬਜਟ ਜਿਹੜੀ ਸੀ ਉਹ 35 ਕੁ ਲੱਖ ਚ ਪੂਰੀ ਫਿਲਮ ਬਣ ਜਾਂਦੀ ਸੀ ਜੀ। ਤੇ ਨੰਬਰ 1 ਹੀਰੋਇਨ ਨੂੰ ਕਿੰਨਾ ਮਿਲਦਾ ਸੀ, ਮੈਂ ਤੁਹਾਨੂੰ ਦੱਸਾਂ, 75,000 ਰੁਪਇਆ ਅੱਛਾ। ਲਾਸਟ ਚ। ਪਹਿਲਾਂ ਤਾਂ 15,000, 10,000 ਏਦਾਂ ਹੂੰ। ਕੰਮ ਅਸੀਂ ਕੀਤੇ ਹੋਏ ਹੈ। ਜੀ। ਨਾ ਵੈਨਸ ਹੁੰਦੀਆਂ ਸੀ, ਨਾ ਕੋਈ ਫੈਸਿਲਿਟੀਜ਼ ਹੁੰਦੀਆਂ ਸੀਗੀਆਂ। ਹੂੰ, ਹੁਣ ਤਾਂ ਕਰੋੜਾਂ ਚ ਐਕਟਰ ਹੀ ਕਰੋੜਾਂ ਚ ਲੈਂਦੇ ਹੈ। ਫਿਲਮ ਦੇਖੋ ਕਿੰਨੇ ਕਰੋੜ ਦੀ ਬਣਦੀ ਹੋਗੀ, ਹਨਾ। ਜੀ, ਜੀ, ਫਿਰ ਉਸ ਤੋਂ ਬਾਅਦ ਫਿਰ ਹੁਣ ਟੈਕਨੀਕਲੀ ਬਹੁਤ ਸਟਰੋਂਗ ਹੋ ਗਈਆਂ ਫਿਲਮਾਂ। ਬੜੇ ਜੀ। ਮਾਣ ਦੀ ਗੱਲ ਹੈ ਕਿ ਸਾਡੀਆਂ ਪੰਜਾਬੀ ਫਿਲਮਾਂ ਬੜਾ ਅੱਛਾ ਬਿਜ਼ਨਸ ਕਰਦੀਆਂ, ਜਿੱਦਾਂ ਸਾਊਥ ਦੀਆਂ ਕਰਦੀਆਂ, ਪੰਜਾਬੀ ਫਿਲਮਾਂ ਵੀ ਅੱਛਾ ਗਰੋ ਕਰ ਰਹੀਆਂ ਹੂੰ, ਹੈਗੀਆਂ। ਹੂੰ, ਹੂੰ, ਹੂੰ। ਤੇ ਕਈ ਵਾਰ ਹਿੰਦੀ ਫਿਲਮ ਉਨਾ ਅੱਛਾ ਨਹੀਂ ਫਿਲਮ ਕਰ ਜਾਂਦੀ। ਚੱਲਦੀ, ਜੀ, ਜੀ, ਤੇ ਸੋਹਣੀਆਂ ਫਿਲਮਾਂ ਬਣ ਰਹੀਆਂ ਨੇ। ਜੀ, ਹੁਣ ਤਾਂ ਬਹੁਤ ਜ਼ਿਆਦਾ ਫਰਕ ਹੋ ਗਿਆ ਹੈ ਫਿਲਮਾਂ 'ਚ। ਜੀ। ਤੇ ਪਹਿਲਾਂ ਔਰ ਹੁਣ 'ਚ ਜਿੱਦਾਂ ਟੈਕਨੀਕਲੀ ਮੈਂ ਤੁਹਾਨੂੰ ਕਿਹਾ ਸਟਰੋਂਗ ਹੋ ਗਈਆਂ। ਹੂੰ, ਹਰ ਚੀਜ਼ ਹੁਣ ਸਿਰਫ ਲੈਂਗੁਏਜ ਫਰਕ ਹੈ। ਜਿੱਦਾਂ ਜੀ, ਹਿੰਦੀ ਨੂੰ ਤੁਸੀਂ ਲੈ ਲਓ, ਜੀ, ਜੀ। ਹਿੰਦੀ ਵੀ ਓਨੇ ਦੀ ਤਕਰੀਬਨ ਬਣ ਜਾਂਦੀ। ਜੇ ਮੈਂ ਚਾਹੁੰਦੀ ਤਾਂ ਨਾਨਕ ਲਈ ਮੈਂ ਹਿੰਦੀ ਫਿਲਮ ਵੀ ਬਣਾ ਸਕਦੀ ਸੀਗੀ। ਹੂੰ, ਹੂੰ। ਪਰ ਨਾਨਕ ਨੂੰ ਆਪਣੀ ਹੀ ਲੈਂਗੁਏਜ 'ਚ ਕੰਮ ਕਰਨਾ ਸੀ। ਉਹ ਮੈਨੂੰ ਕਹਿੰਦਾ ਪਹਿਲੀ ਫਿਲਮ ਕਿਹੜੀ ਕੀਤੀ ਸੀ? ਉਦੋਂ ਤਾਂ ਪੜ੍ਹਦੀ ਸੀ ਮੈਂ ਬਦਲਾ ਜੱਟੀ ਦਾ, ਜਦੋਂ ਮੈਂ ਕੀਤੀ ਸੀ। ਜੀ, ਜੀ, 16-17 ਅੱਛਾ। ਸਾਲ ਦੀ ਸੀ ਮੈਂ। ਹੂੰ, ਹਾਂਜੀ। ਤੇ ਉਹਨੇ ਨਾਨਕ ਨੇ ਕਿਹਾ ਤੁਸੀਂ ਵੀ ਤਾਂ ਬਦਲਾ ਜੱਟੀ ਦਾ ਕੀਤੀ ਸੀ, ਤਾਂ ਮੈਂ ਕਿਉਂ ਆਪਣੀ ਮਦਰ ਟੰਗ 'ਚ ਨਾ ਕਰਾਂ। ਮੈਨੂੰ ਹੂੰ, ਬਹੁਤ ਅੱਛੀ ਉਹਦੀ ਗੱਲ ਲੱਗੀ ਕਿ ਅੱਜ ਵੀ ਮਤਲਬ ਹੁਣ ਉਹ ਜਿਹੜਾ ਯੰਗਸਟਰ, ਮਤਲਬ ਹੂੰ। ਸਾਡਾ ਤਾਂ ਟਾਈਮ ਜਿਹੜਾ ਸੀਗਾ, ਪਰ ਹੁਣ ਜਿਹੜੇ ਬੱਚੇ ਵੀ ਹੈ, ਮੇਰਾ ਜੀ, ਬੇਟਾ ਉਹ ਕਹਿ ਰਿਹਾ ਕਿ ਜੀ। ਮੈਨੂੰ ਮਾਣ ਹੈ, ਮੈਨੂੰ ਪੰਜਾਬੀ ਲੈਂਗੁਏਜ ਸਿੱਖਣੀ। ਉਹ ਪੰਜਾਬੀ ਪੜ੍ਹਦਾ ਲਿਖਣਾ ਉਹਨੇ ਆਪੇ ਹੀ ਸਿੱਖਿਆ। ਹੂੰ। ਕਿਤਾਬਾਂ ਲੈ ਆਂਦਾ, ਉੱਥੇ ਦੀਆਂ ਨਰਸਰੀ ਕੇਜੀ ਦੀਆਂ ਵੀ ਪਹਿਲਾਂ ਕਿਤਾਬਾਂ ਲਿਆ ਕੇ ਉਹ ਊੜਾ ਐੜਾ ਸਿੱਖਿਆ ਉਹਨੇ ਆਪੇ ਹੀ। ਹਾਂਜੀ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਬੇਟਾ ਓਦਾਂ ਦੀ ਸੋਚ ਰੱਖਦਾ ਜਿੱਦਾਂ ਦੀ ਮੇਰੀ ਸੀਗੀ ਇੰਨੇ ਸਾਲ ਪਹਿਲਾਂ। ਹੂੰ, ਸੋ ਬਹੁਤ ਅੱਛਾ ਲੱਗਦਾ। ਤੇ ਮੈਂ ਚਾਹੁੰਦੀ ਹਾਂ ਕਿ ਪੰਜਾਬੀ ਫਿਲਮਾਂ ਹੋਰ ਗਰੋ ਕਰਨ, ਹੂੰ, ਹੂੰ। ਪੰਜਾਬੀ ਫਿਲਮਾਂ ਸਾਊਥ ਦੇ ਲੈਵਲ ਤੇ ਬਣਨ। ਜੀ। ਇਹੀ ਇੱਕ ਕੋਸ਼ਿਸ਼ ਕਰਕੇ ਮੈਂ ਆਪਣੀ ਕਾਫੀ ਸਾਰੀ ਇਨਵੈਸਟਮੈਂਟ ਵੀ ਇਹਦੇ 'ਚ ਲਗਾਈ, ਜਿਹੜੀ ਮੈਂ ਬੜੀ ਮਿਹਨਤਾਂ ਨਾਲ ਆਪਾਂ ਜੋੜਦੇ ਜੀ। ਆਪਾਂ ਨੂੰ ਕਿਹੜਾ ਪਹਿਲਾਂ ਪੈਸੇ ਜ਼ਿਆਦਾ ਮਿਲਦੇ ਸੀ, ਆਪਾਂ ਥੋੜੇ ਥੋੜੇ ਪੈਸੇ ਕਰਕੇ ਜੋੜੇ, ਹਨਾ। ਜੋੜੀ, ਹਾਂਜੀ, ਗੱਡੀ ਹਾਂਜੀ, ਲਈ, ਫਿਰ ਘਰ ਲਿਆ, ਹਾਂਜੀ। ਫਿਰ ਏਦਾਂ ਹੌਲੀ ਹੌਲੀ। ਤੇ ਹੁਣ ਉਹ ਪੈਸੇ ਮੈਂ ਇਹਦੇ 'ਚ ਲਗਾਏ। ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਆਪਣੀ ਪੰਜਾਬੀ
ਲੋਕਾਂ ਲਈ ਕੁਛ ਜੇ ਮੈਂ ਉਹਨਾਂ ਨੂੰ ਐਂਟਰਟੇਨ ਕਰ ਸਕਾਂ ਜਾਂ ਮੈਂ ਬਣਾਉਂਦੀ ਰਹੂੰਗੀ। ਜੇ ਵਾਹਿਗੁਰੂ ਨੇ ਚਾਹਿਆ ਔਰ ਮੇਰੀ ਫਿਲਮ ਨੇ ਅੱਛਾ ਬਿਜ਼ਨਸ ਕੀਤਾ ਤਾਂ ਮੈਂ ਪੰਜਾਬੀ ਫਿਲਮਾਂ ਕਦੀ ਨਹੀਂ ਛੱਡੂੰਗੀ ਔਰ ਮੈਂ ਕਦੀ ਛੱਡੀਆਂ ਵੀ ਨਹੀਂ। ਮੇਰੀ ਪਹਿਲੀ ਪੰਜਾਬੀ ਬਦਲਾ ਜੱਟੀ ਦਾ ਤੋਂ ਬਾਅਦ ਲੈ ਕੇ ਤੁਸੀਂ ਅੱਜ ਤੱਕ ਤੁਸੀਂ ਦੇਖ ਲਓ ਕਿ ਮੈਂ ਕਦੀ ਪੰਜਾਬੀ ਲੈਂਗੁਏਜ ਔਰ ਪੰਜਾਬੀ ਫਿਲਮਾਂ ਨਹੀਂ ਛੱਡੀਆਂ। ਜੀ ਬਿਲਕੁਲ, ਵਿੱਚ ਦੀ ਤੁਸੀਂ ਪੰਜਾਬ ਗੇੜਾ ਲਾਉਂਦੇ ਹੀ ਰਹੇ, ਪੰਜਾਬੀ ਸਿਨੇਮੇ ਤੇ ਦਿਖਦੇ ਹੀ ਰਹੇ। ਪਰ ਇਹ ਵੀ ਇੱਕ ਸ਼ਾਇਦ ਆਪਣੇ ਆਪ ਦੇ ਵਿੱਚ ਇੱਕ ਸਕੂਨ ਵਾਲੀ ਗੱਲ ਹੈ ਕਿ ਤੁਸੀਂ 75,000 ਦਾ ਜ਼ਿਕਰ ਕੀਤਾ। ਇੱਕ ਕਲਾਕਾਰ ਨੂੰ ਮਿਹਨਤਾਨੇ ਤੋਂ ਇਲਾਵਾ ਦਰਸ਼ਕਾਂ ਦਾ ਪਿਆਰ ਵੀ ਇੱਕ ਬਹੁਤ ਵੱਡੀ ਉਮੀਦ ਹੁੰਦੀ ਹੈ ਤੇ ਉਹਦੇ ਲਈ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਪਰ ਤੁਸੀਂ ਇਹ ਵੀ ਦੇਖੋ, ਬਹੁਤ ਵੱਡੀ ਚੀਜ਼ ਹੁੰਦੀ ਹੈ। ਪਰ ਤੁਸੀਂ ਇਹ ਵੀ ਦੇਖੋ ਨਾ ਕਿ ਉਸ ਮਿਹਨਤਾਨੇ ਤੋਂ ਲੈ ਕੇ ਤੇ ਅੱਜ ਤੁਸੀਂ ਖੁਦ ਕਰੋੜਾਂ ਵਾਲੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਪ੍ਰੋਡਿਊਸ ਕਰ ਰਹੇ ਹੋ, ਤਾਂ ਮੇਰਾ ਖਿਆਲ ਇਹ ਇੱਕ ਸਕੂਨ ਵਾਲੀ ਗੱਲ ਹੈ। ਹਾਂ, ਨਹੀਂ ਇਹ ਬਹੁਤ ਮੈਨੂੰ ਬਹੁਤ ਜੀ ਪਿਆਰ ਮਿਲਿਆ ਆਡੀਅנס ਵੱਲੋਂ ਔਰ ਅੱਜ ਤੱਕ ਜੇ ਮੈਂ ਖੜੀ ਹਾਂ, ਮੈਂ ਕੰਮ ਕਰ ਰਹੀ ਹਾਂ ਤਾਂ ਮੈਂ ਸਿਰਫ ਔਰ ਸਿਰਫ ਆਪਣੀ ਆਡੀਅנס ਲਈ ਕਰ ਰਹੀ ਹਾਂ। ਮਤਲਬ ਹੁਣ ਤਾਂ ਮੈਨੂੰ ਏਦਾਂ ਲੱਗਦਾ ਕਿ ਮਤਲਬ ਮੈਂ ਨਾ ਛੋਟੀਆਂ-ਛੋਟੀਆਂ ਗੱਲਾਂ ਤੋਂ ਪਤਾ ਲੱਗਦਾ। ਕੱਲ ਮੈਂ ਕਿਸੇ ਜਗ੍ਹਾ ਤੋਂ ਗੁਜ਼ਰ ਰਹੀ ਸੀ ਕਿਉਂਕਿ ਪ੍ਰਮੋਸ਼ਨ ਚੱਲ ਰਹੀ ਨਾ ਸਾਡੀ, ਅਸੀਂ ਲੁਧਿਆਣੇ ਤੋਂ ਆ ਰਹੇ ਸੀ, ਮੇਰੇ ਯੂਨਿਟ ਵੀ ਸੀਗਾ ਤੇ ਮੈਂ ਉੱਥੇ ਗਈ। ਉਹ ਜਿਹੜੇ ਹੈਗੇ ਆ ਹੋਟਲ ਵਾਲੇ ਮੇਰੇ ਕੋਲ ਆਏ ਤੇ ਉਹਨਾਂ ਨੇ ਕਿਹਾ ਆਪਣੇ ਜਿਹੜੇ ਕੰਮ ਕਰ ਰਹੇ ਹੈ ਵੇਟਰਸ, ਉਹਨਾਂ ਨੂੰ ਕਿਹਾ ਕਿ ਉਪਾਸਨਾ ਜੀ ਜੋ ਮੰਗਦੇ ਉਹਨਾਂ ਨੂੰ ਦਿਓ। ਮੈਂ ਬਿੱਲ ਦੇਣ ਲੱਗੀ, ਉਹਨਾਂ ਨੇ ਮੇਰੇ ਕੋਲ ਬਿੱਲ ਤੱਕ ਨਹੀਂ ਲਿਆ। ਮਤਲਬ ਇੰਨਾ ਕੁ ਪਿਆਰ ਮੈਨੂੰ ਨਾ। ਫਿਰ ਲੋਕ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਹਾਂ ਉਪਾਸਨਾ ਜੀ, ਤੁਹਾਡਾ ਟ੍ਰੇਲਰ ਬੜਾ ਅੱਛਾ ਲੱਗਾ, ਗਾਣੇ ਉਹਨਾਂ ਨੇ ਮੇਰੇ ਜਾਂਦੇ ਹੀ ਮੇਰੀ ਫਿਲਮ ਦੇ ਗਾਣੇ ਚਾਲੂ ਕਰਤੇ ਉੱਥੇ। ਇਹ ਕੀ ਹੈ? ਇਹ ਖਰੀਦਿਆ ਨਹੀਂ ਜਾ ਸਕਦੀਆਂ ਚੀਜ਼ਾਂ। ਪਿਆਰ ਕਦੀ ਨਹੀਂ ਖਰੀਦਿਆ ਜਾ ਸਕਦਾ ਆਡੀਅנס ਦਾ। ਜਿਹੜੇ ਕਮੈਂਟਸ ਲਿਖ ਰਹੇ ਨੇ ਉਹ ਖਰੀਦੇ ਨਹੀਂ ਜਾ ਸਕਦੇ। ਸੋ ਮੈਂ ਨਾ ਮਤਲਬ ਮੈਂ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ, ਮੈਂ ਜਿੰਨਾ ਵੀ ਧੰਨਵਾਦ ਇਹਨਾਂ ਲੋਕਾਂ ਦਾ ਅਦਾ ਕਰਾਂ ਘੱਟ ਹੈਗਾ। ਤੇ ਮੈਂ ਤਾਂ ਇਹਨਾਂ ਲਈ ਜਿੰਦੀ ਹਾਂ। ਮੈਂ ਚਾਹੁੰਦੀ ਮੇਰਾ ਬੱਚਾ ਵੀ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰੇ, ਅਸੀਂ ਪੰਜਾਬੀ ਵੱਡੀਆਂ ਫਿਲਮਾਂ ਬਣਾਈਏ ਤਾਂ ਕਿ ਅਸੀਂ ਸਾਰਿਆਂ ਨੂੰ ਖੁਸ਼ੀ ਦੇ ਸਕੀਏ। ਬਹੁਤ ਵਧੀਆ ਲੱਗਦਾ ਜੀ ਇਹ ਪਿਆਰ ਦੇਖ ਕੇ। ਸੋ ਅੱਜ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਸਨ ਉਪਾਸਨਾ ਸਿੰਘ ਜੀ, ਜਿਨ੍ਹਾਂ ਦੀ ਪ੍ਰੋਡਿਊਸ ਕੀਤੀ ਫਿਲਮ ਆ ਰਹੀ ਹੈ ਜੀ 19 ਅਗਸਤ ਨੂੰ, ਜਿਸ ਫਿਲਮ ਦਾ ਨਾਂ ਬਾਈ ਜੀ ਕੁੱਟਣਗੇ। ਹੁਣ ਕਿਹਨੂੰ ਕੁੱਟਣਗੇ ਤੇ ਕਿਉਂ ਕੁੱਟਣਗੇ ਇਹ ਜਾ ਕੇ ਤੁਸੀਂ ਦੇਖੋ ਸਿਨੇਮਾ ਘਰਾਂ 'ਚ। ਜੀ ਉਪਾਸਨਾ ਜੀ, ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਆਪਣਾ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ